ਇਹ ਨੇ ਉਹ ਖਾਨਦਾਨ ਜਿਨ੍ਹਾਂ ਦੇ ਬਜ਼ੁਰਗ 1947 ਨੂੰ ਇੰਡੀਆ ਨਾ ਗਏ, ਪਾਕਿਸਤਾਨ ਰਹਿਣ ਦਾ ਫੈਸਲਾ ਕੀਤਾ। ਇਸ ਵੀਡੀਓ 'ਚ ਤੁਹਾਨੂੰ ਵਿਖਾਵਾਂਗੇ ਕਿ ਹਿੰਦੂ ਕਮਿਊਨਿਟੀ ਜਿਹੜੀ ਕਿ ਤਹਿਸੀਲ ਜ਼ਫਰਵਾਲ ਦੇ ਏਰੀਆ 'ਚ ਰਹਿੰਦੀ ਹੈ, ਜ਼ਿਲ੍ਹਾ ਨਾਰੋਵਾਲ ਦੇ ਏਰੀਆ 'ਚ ਰਹਿੰਦੀ ਹੈ, ਉਹ ਅੱਜ ਕੇ ਸਾਲ ਦੇ 'ਚ ਵੀਡੀਓ ਦੇ ਨਾਲ ਤੁਸੀਂ ਜੁੜੇ ਰਹਿਣਾ। तत्सवितुर्वरेण्यं भर्गो देवस्य धीमहि। अच्छा दोस्तों, ਅਸੀਂ ਇਸ ਵੇਲੇ ਬਿਲਕੁਲ ਮੰਦਿਰ ਦੇ ਦਰਵਾਜ਼ੇ ਦੇ ਅੱਗੇ ਖੜੇ ਆ। ਤੁਹਾਨੂੰ ਅੰਦਰੋਂ ਵੀ ਵਿਜ਼ਿਟ ਕਰਾਉਂਦੇ ਆ। ਇਹ ਮੰਦਿਰ ਨੂੰ ਬਹਾਲ ਕੀਤਾ ਗਿਆ ਹੈ ਕਿਉਂਕਿ ਇੱਥੇ ਬਹੁਤ ਪੁਰਾਣਾ ਮੰਦਿਰ ਹੁੰਦਾ ਸੀ ਜਿਹੜਾ ਕਿ ਫਿਰ ਬਾਅਦ ਵਿੱਚ ਖਤਮ ਹੋ ਗਿਆ ਔਰ ਫਿਰ ਬਹੁਤ ਸਾਰੇ ਰੋਲੇ ਬਣ ਗਏ, ਕੁਝ ਕਬਜ਼ੇ ਵੀ ਹੋ ਗਏ। ਲੇਕਿਨ ਇਸ ਵੇਲੇ ਜਗ੍ਹਾ ਵੀ ਛਡਾਈ ਜਾ ਚੁੱਕੀ ਹੈ, ਚਾਰਦੁਆਰੀ ਵੀ ਹੋ ਚੁੱਕੀ ਹੈ ਔਰ ਇਹ ਸਾਡੇ ਨਾਲ ਪੰਡਤ ਸਾਹਿਬ ਵੀ ਮੌਜੂਦ ਨੇ, ਹੋਰ ਵੀ ਜਿਹੜੇ ਸਾਡੇ ਹਿੰਦੂ ਭਰਾ ਨੇ ਉਹ ਮੌਜੂਦ ਨੇ। ਤੇ ਚਲੋ ਇਹਨਾਂ ਦੀ ਮੌਜੂਦਗੀ 'ਚ ਅਸੀਂ ਜਿਹੜਾ ਨਾ ਅੰਦਰੋਂ ਜਾ ਕੇ ਤੇ ਮੰਦਿਰ ਦਾ ਵਿਜ਼ਿਟ ਕਰਨਾ, ਜਿਹੜਾ ਫਿਲਹਾਲ ਇਹ ਆਪਣਾ ਵਰਸ਼ੀ ਵਾਸਤੇ ਆਪਣੀ ਮਜ਼ਹਬੀ ਰਸੂਮਾਤ ਵਾਸਤੇ ਅਦਾ ਕਰਦੇ ਨੇ। ਤੇ ਚਲੋ ਪੰਡਤ ਸਾਹਿਬ ਤੇ ਅਸੀਂ ਇਹ ਹੁਣ ਦਰਵਾਜ਼ਾ ਇਹ ਜਨਾਬ ਅਸੀਂ ਆ ਗਏ ਮੰਦਿਰ ਦੇ ਅੰਦਰ। ਅੱਛਾ ਪੰਡਿਤ ਸਾਹਿਬ ਥੋੜਾ ਜਿਹਾ ਦੱਸੇ ਮੰਦਿਰ ਕਿਹੜਾ ਮੰਦਿਰ ਹੈਗਾ? ਰਾਮ ਮੰਦਿਰ ਮੰਦਿਰ ਹੈ ਜ਼ਫਰਵਾਲ ਦੇ ਮੁਕਾਮ ਤੇ ਬੌਲੀ ਸਾਹਿਬ ਰਾਮ ਮੰਦਿਰ ਹੈ। ਠੀਕ ਹੈ। ਇੱਕ ਇਤਿਹਾਸਿਕ ਜਗ੍ਹਾ ਹੈ, ਇੱਕ ਗੁਜ਼ਰਗਾਹ ਸੀ ਤੇ ਸਟੇਸ਼ਨ ਸੀ ਜਿਹਨੂੰ ਅੱਜ ਦੇ ਜਦੀਦ ਦੌਰ 'ਚ ਕਹਿ ਸਕਦੇ ਹਾਂ ਕਿ ਇੱਕ ਸਰਾਏ ਸੀ, ਉਹਦੇ ਵਿੱਚ ਨਾਲ ਮੰਦਿਰ ਸੀ ਰਾਮ ਮੰਦਿਰ। ਇੱਥੇ ਲੋਕ ਦੂਰੋਂ ਨਜ਼ਦੀਕ ਤੋਂ ਪਹਿਲੇ ਜ਼ਮਾਨੇ 'ਚ ਪਾਣੀ ਦੀ ਬੜੀ ਕਿੱਲਤ ਹੁੰਦੀ ਸੀ ਤੇ ਇੱਥੇ ਬੌਲੀ ਸਾਹਿਬ ਬਣਾਇਆ ਗਿਆ ਸੀ। ਐਸੀ ਜਗ੍ਹਾ ਕਿ ਜੇ ਖੂਹੀ ਉਹਨੂੰ ਬੌਲੀ ਕਹਿੰਦੇ ਜਿਹਦੇ ਵਿੱਚੋਂ ਦੀ ਬੰਦਾ ਸਟੈਪਸ ਦੇ ਜ਼ਰੀਏ ਸੀੜੀਆਂ ਦੇ ਜ਼ਰੀਏ ਪਾਣੀ ਲੈ ਆਵੇ, ਜਾਂ ਪੰਜਾਬੀ 'ਚ ਕਹਿੰਦੇ ਤਾਂ ਪੌੜੀਆਂ ਵਾਲਾ ਖੂਹ, ਉਹਨੂੰ ਬੌਲੀ ਸਾਹਿਬ ਕਿਹਾ ਜਾਂਦਾ ਹੈ। ਤੇ ਉਹਦੇ ਨਾਲ ਹੀ ਜੁੜਵਾਂ ਇੱਕ ਮੰਦਿਰ ਸੀ ਪੂਜਾ ਪਾਠ ਵਾਸਤੇ। ਤੇ ਸੰਨ 47 ਤੋਂ ਬਾਅਦ ਬੇਆਬਾਦ ਹੋ ਗਿਆ, ਕੁਝ ਹਾਲਾਤ ਇਸ ਤਰ੍ਹਾਂ ਦੇ ਹੋ ਗਏ ਤੇ ਅਸੀਂ ਪਹਿਲੇ ਇਹਨੂੰ ਮਨਾਉਂਦੇ ਰਹੇ ਹਾਂ। ਇੱਥੇ ਪੁਰਾਣੇ ਤੌਰ ਤੇ ਵੀ ਮੇਲਾ ਵਿਸਾਖੀ ਸੰਨ 47 ਤੋਂ ਪਹਿਲੇ, ਪਾਰਟੀਸ਼ਨ ਤੋਂ ਪਹਿਲੇ ਇੱਥੇ ਮੇਲਾ ਵਿਸਾਖੀ ਬੜੀ ਧੂਮਧਾਮ ਨਾਲ ਮਨਾਇਆ ਜਾਂਦਾ ਸੀ। ਉਸ ਤੋਂ ਬਾਅਦ ਕੁਛ ਨਾਗਜ਼ੀਰ ਵਜੂਹਾਤ ਦੀ ਬਣਾ 'ਤੇ ਪਾਰਟੀਸ਼ਨ ਤੋਂ ਬਾਅਦ ਕੁਛ ਅਰਸੇ ਲਈ ਦੁਬਾਰਾ ਵਿਸਾਖੀ ਮੇਲਾ ਬੰਦ ਹੋ ਗਿਆ। ਸੰਨ 2012 ਦੇ ਵਿੱਚ ਸ਼ਹਿਬਾਜ਼ ਭੱਟੀ ਸਾਹਿਬ ਦੀ ਕੋਸ਼ਿਸ਼ ਦੇ ਨਾਲ ਇਹ ਬੌਲੀ ਸਾਹਿਬ ਦੇ ਵਿੱਚ ਇਹ ਰਾਮ ਮੰਦਿਰ ਤਮੀਰ ਕੀਤਾ ਗਿਆ ਤੇ ਇੱਥੇ ਵੀ ਕੁਛ ਵਜੂਹਾਤ ਬਣ ਗਈਆਂ ਇਸ ਤਰ੍ਹਾਂ ਦੀਆਂ ਕਿ ਇੱਥੇ ਵਰਸ਼ਿਪ ਹੋਣਾ ਬੰਦ ਹੋ ਗਈ, ਜਿਹਦੇ ਵਿੱਚ ਅਸੀਂ ਪੂਜਾ ਪਾਠ ਨਹੀਂ ਕਰ ਸਕਦੇ ਰਹੇ। ਤੇ ਹੁਣ ਪਿਛਲੇ 3 ਸਾਲ ਤੋਂ ਅਸੀਂ ਇਹਦੇ ਵਿੱਚ ਪੂਜਾ ਪਾਠ ਕਰ ਰਹੇ ਹਾਂ। ਮੈਂ ਪੰਡਤ ਮੰਗਤ ਰਾਮ ਸ਼ਰਮਾ ਪਹਿਲਾ ਪੁਜਾਰੀ ਇੱਥੇ ਸ਼ੁਰੂ ਤੋਂ ਕਰ ਰਿਹਾ। ਮੇਰੇ ਤੋਂ ਬਾਅਦ ਮੇਰੇ ਇੱਕ ਭਾਈ ਹੈ ਪਵਨ ਰਾਜ, ਉਹ ਕਰ ਰਹੇ ਨੇ। ਇੱਕ ਮੇਰਾ ਬੇਟਾ ਸਾਹਿਲ ਸ਼ਰਮਾ, ਉਹ ਕਰ ਰਹੇ ਨੇ। ਤੇ ਅਸੀਂ ਬਹੁਤ ਖੁਸ਼ ਹਾਂ ਤੇ ਅਸੀਂ ਮੁਆਸ਼ਰੇ ਦੇ ਮਕਾਮੀ ਲੋਕਾਂ ਦੇ ਬਹੁਤ ਸ਼ੁਕਰਗੁਜ਼ਾਰ ਹਾਂ ਔਰ ਖਸੂਸੀ ਤੌਰ ਤੇ ਮਹਿਕਮਾ ETPB ਦੇ ਬਹੁਤ ਸ਼ੁਕਰਗੁਜ਼ਾਰ ਹਾਂ ਜਿਨ੍ਹਾਂ ਸਾਡਾ ਤਾਵਨ ਕੀਤਾ ਹੈ। ਤੇ ਅਸੀਂ ਪਾਕਿਸਤਾਨ ਦੇ ਵਿੱਚ ਆਜ਼ਾਦਾਨਾ ਤੌਰ ਤੇ ਆਪਣੀ ਇਬਾਦਤ ਸਰ ਅੰਜਾਮ ਦੇ ਰਹੇ ਹਾਂ। ਤੇ ਅੱਜ ਦੇ ਦਿਨ ਵੀ ਅਸੀਂ ਮੇਲਾ ਵਿਸਾਖੀ ਬੜੇ ਧੂਮਧਾਮ ਨਾਲ ਤੇ तमाम ਦੋਸਤਾਂ ਦੀ, ਹਿੰਦੂ, ਮੁਸਲਮ, ਕ੍ਰਿਸਚਨ ਔਰ ਸਿੱਖ ਬਰਾਦਰੀ ਦੀ ਤਾਵਨ ਨਾਲ ਮਿਲ ਜੁਲ ਕੇ ਸਭ ਮਨਾ ਰਹੇ ਹਾਂ ਜੀ। ਤੇ ਥੋੜਾ ਜਿਹਾ ਆਪਣਾ ਮੰਦਿਰ ਦਾ ਅਸੀਂ ਕਰ ਲਈਏ ਇੱਥੇ, ਆਪਣਾ ਥੋੜਾ ਸਾਨੂੰ ਦੱਸ ਦਿਓ ਤਾਂ ਕਿ ਜਿਹੜਾ ਨਾ ਪਤਾ ਚੱਲ ਸਕੇ ਨਾ ਪੂਰੀ ਦੁਨੀਆ ਦੇ ਜਿਹੜੇ ਹਿੰਦੂ ਸਿੱਖ ਨੇ ਕਿ ਪਾਕਿਸਤਾਨ ਦੇ ਵਿੱਚ ਜਿਹੋ ਜਿਹੇ ਵੀ ਆਪਣਾ ਸਾਡੇ ਭਾਈ ਨੇ ਉਹ ਜਨਾਬ ਆਪਣੇ ਪੂਰੀ ਇਹ ਜਨਾਬ ਇਹ ਕੀ ਹੈਗਾ ਥੋੜਾ ਜਿਹਾ ਦੱਸ ਤਾਂ ਕਿ ਇਹ ਗੱਦੀ ਸਾਹਿਬ, ਇਹਨੂੰ ਵਿਆਸਪੀਠ ਵੀ ਕਹਿੰਦੇ ਨੇ, ਗੱਦੀ ਸਾਹਿਬ ਕਹਿੰਦੇ ਨੇ। ਇੱਥੇ ਬੈਠ ਕੇ ਪੰਡਤ ਸਾਹਿਬ ਬਿਆਨ ਦਿੰਦੇ ਨੇ, ਆਪਣਾ ਗਿਆਨ ਦਿੰਦੇ ਨੇ, ਲੋਕਾਂ ਨੂੰ ਨੌਲੇਜ ਦਿੰਦੇ ਨੇ। ਧਾਰਮਿਕ ਪੂਜਾ ਪਾਠ ਕੀਤੀ ਜਾਂਦੀ ਹੈ ਤੇ ਹਰ ਜੁਮੇ ਦੇ ਦਿਨ ਵੀ ਇੱਥੇ ਸੰਗਤ ਇਕੱਠੀ ਹੁੰਦੀ ਹੈ ਤੇ ਪੂਜਾ ਪਾਠ ਕੀਤੀ ਜਾਂਦੀ ਹੈ। ਉਸ ਤੋਂ ਇਲਾਵਾ ਵੀ ਕੀਤੀ ਜਾਂਦੀ ਹੈ ਤੇ ਇਸ ਗੱਦੀ ਸਾਹਿਬ ਤੇ ਬੈਠ ਕੇ ਹੀ ਪੰਡਤ ਜੀ ਗਿਆਨ ਬਿਆਨ ਕਰਦੇ ਨੇ। ਤੇ ਪੰਡਤ ਸਾਹਿਬ ਥੋੜਾ ਜਿਹਾ ਦੱਸਿਓ ਕਿ ਸ਼ਾਦੀਆਂ ਵੀ ਇੱਥੇ ਹੋ ਸਕਦੀਆਂ ਨੇ ਕਿ ਨਹੀਂ, ਉਹਦੇ ਵਾਸਤੇ ਕੋਈ ਅਲੱਗ ਚੀਜ਼ ਹੈ? ਮੰਦਿਰ ਵਿੱਚ ਸ਼ਾਦੀਆਂ ਹੁੰਦੀਆਂ ਨੇ ਲੇਕਿਨ ਕਿਉਂਕਿ ਇਹਨੂੰ ਬਣੇ ਨੂੰ ਥੋੜੀ ਦੇਰ ਹੋਈ ਹੈ ਤੇ ਇੱਥੇ ਸਹੂਲੀਅਤ ਦੀ ਕਮੀ ਦੀ ਬਾਇਸ ਸ਼ਾਦੀਆਂ ਵਗੈਰਾ ਨਹੀਂ ਹੋ ਰਹੀਆਂ ਅਜੇ ਤੱਕ। ਤੇ ਅਸੀਂ ਘਰਾਂ 'ਚ ਹੀ ਸਾਰੇ ਪ੍ਰੋਗਰਾਮ ਕਰਨੇ ਆ ਸ਼ਾਦੀ ਵਗੈਰਾ ਦੇ। ਲੇਕਿਨ ਆਉਣ ਵਾਲੇ ਵਕਤਾਂ 'ਚ ਅਸੀਂ ਮਹਿਕਮੇ ਨਾਲ ਵੀ ਗੱਲ ਕੀਤੀ ਹੈ, ਉਹਨਾਂ ਦੇ ਅੱਗੇ ਰਿਕੁਐਸਟ ਰੱਖੀ, ਅਸੀਂ ਆਪਣਾ ਸੁਜੈਸ਼ਨ ਦਿੱਤਾ ਹੈ ਤੇ ਆਉਣ ਵਾਲੇ ਵਕਤਾਂ 'ਚ ਇੱਥੇ ਸ਼ਾਦੀਆਂ ਵੀ ਹੋਣ ਕਰਨਗੀਆਂ। ਤੇ ਆਪਣਾ ਪੰਡਤ ਸਾਹਿਬ ਥੋੜਾ ਜਿਹਾ ਦੱਸ ਦਿਓ ਕਿ ਕੋਈ ਇੱਥੇ ਜਿਹੜੀ ਮੰਦਿਰ ਦੀ ਬਕਾਇਦਾ ਬਿਲਡਿੰਗ ਵੀ ਬਣਾਉਣ ਦਾ ਹੈਗਾ ਕੋਈ ਪਲਾਨ? ਜੀ ਬਿਲਕੁਲ, ਪ੍ਰਪੋਜ਼ਲ ਅਸਾਂ ਮਹਿਕਮੇ ਨੂੰ ਦਿੱਤਾ ਹੈ ਤੇ ਉਹਦੇ ਤੇ ਕੰਮ ਜਾਰੀ ਹੈ ਤੇ ਬਹੁਤ ਜਲਦ ਇੱਥੇ ਮਹਿਕਮਾ ਨਵੀਂ ਸਾਨੂੰ ਬਿਲਡਿੰਗ, ਕਮਰੇ ਵਗੈਰਾ ਵੀ ਬਣਾ ਕੇ ਦੇਣਗੇ ਤੇ ਜਿਹਦੇ ਵਿੱਚ ਅਸੀਂ ਆਉਣ ਵਾਲੇ ਸੰਗਤਾਂ ਨੂੰ ਰਿਹਾਇਸ਼ ਵੀ ਦਿਆਂਗੇ ਤੇ ਪੁਜਾਰੀ ਦਾ ਕਮਰਾ ਵੀ ਹੋਏਗਾ, ਕੇਅਰ ਟੇਕਰ ਦਾ ਕਮਰਾ ਵੀ ਹੋਏਗਾ, ਜੋੜਾ ਘਰ ਵੀ ਹੋਏਗਾ। ਪੂਰਾ ਮੁਕੰਮਲ ਅਸਾਂ ਪਲਾਨ ਬਣਾ ਕੇ ਮਹਿਕਮੇ ਨੂੰ ਦਿੱਤਾ ਹੈ ਤੇ ਜੇ ਪਰਮਾਤਮਾ ਨੇ ਕਰਮ ਕੀਤਾ, ਪਰਮਾਤਮਾ ਦੀ ਕਿਰਪਾ ਰਹੀ ਤੇ ਸਾਨੂੰ ਬੜੀ ਸਾਰੀ ਉਮੀਦ ਹੈ ਕਿ ਆਉਣ ਵਾਲੇ ਬਹੁਤ ਜਲਦ ਵਕਤ ਵਿੱਚ ਇੱਥੇ ਮੰਦਿਰ ਦੀ ਨਵੀਂ ਬਿਲਡਿੰਗ ਵੀ ਤਮੀਰ ਹੋਏਗੀ। ਤੇ ਫਿਰ ਉਹਦੇ ਵਿੱਚ ਮੂਰਤੀ ਬਕਾਇਦਾ ਜਿਹੜੀ ਉਹ ਵੀ ਰੱਖੀ ਜਾਏਗੀ? ਜੀ, ਸਥਾਪਨਾ ਕੀਤੀ ਜਾਏਗੀ ਜੀ। ਬਿਲਕੁਲ, ਮੂਰਤੀ ਸਥਾਨ ਵਗੈਰਾ ਬਣਾਏ ਜਾਣਗੇ। ਦੋਸਤੋ ਤੁਸੀਂ ਦੇਖਿਆ ਕਿ ਇਹ ਜਨਾਬ ਸਾਡੇ ਜਿਹੜੇ ਇੱਥੇ ਜ਼ਫਰਵਾਲ ਦੇ ਵਿੱਚ ਭਾਈ ਨੇ, ਹਿੰਦੂ ਕਮਿਊਨਿਟੀ ਨਾਲ ਤਲਕ ਹੈ ਔਰ ਖਾਸ ਤੌਰ ਤੇ ਬਹੁਤ ਅੱਛੇ ਜਨਾਬ ਰਤਨ ਲਾਲ ਆਰੀਆ ਸਾਹਿਬ ਨੇ ਜਿਹੜੇ ਕਿ ਮੈਂਬਰ ਵੀ ਹੈਗੇ ਨੇ ਪਾਕ ਧਰਮ ਸਥਾਨ ਕਮੇਟੀ ਦੇ ਔਰ ਮਿਨਾਰਿਟੀ ਪੰਜਾਬ ਕੌਂਸਲ ਦੇ, ਤੇ ਪੰਡਤ ਸਾਹਿਬ ਸ਼ਰਮਾ ਸਾਹਿਬ ਜਿਨ੍ਹਾਂ ਦਾ ਤਲਕ ਚੁਬਾਰੇ ਨਾਲ ਹੈ, ਚੁਬਾਰਾ ਕਸਬਾ ਬੜਾ ਵੱਡਾ ਉੱਥੋਂ ਦਾ।
ਇਹ ਜਨਾਬ ਤੁਹਾਡਾ ਕੀ ਨਾਮ ਹੈ? ਬਾਬੂ ਰਾਮ ਸਾਹਿਬ। ਔਰ ਤੁਹਾਡਾ ਕੀ ਨਾਮ ਹੈ? ਪੰਡਤ ਪਮਨ ਰਾਸ਼ਦ ਮੈਂ ਹੀ ਇੱਥੇ ਗਿਆ ਅੱਛਾ, ਇਹ ਜੀ ਪੰਡਤ ਸਾਹਿਬ ਨੇ ਜਿਹੜੇ ਕਿ ਇੱਥੇ ਇਸ ਵੇਲੇ ਇੱਥੋਂ ਦੇ ਜਿਹੜੇ ਨੇ ਉਹ ਪੂਜਾ ਪਾਠ ਕਰਵਾਉਂਦੇ ਨੇ ਔਰ ਮਜ਼ਹਬੀ ਰਸੂਮਾਤ ਦੇ ਜਿਹੜੇ ਇੱਥੇ ਇੰਚਾਰਜ ਹੈਗੇ ਨੇ। ਤੇ ਬੜਾ ਅੱਛਾ ਲੱਗਾ ਇੱਥੇ ਆ ਕੇ, ਕਿਉਂਕਿ ਅਸੀਂ ਚਾਹੁੰਦੇ ਹਾਂ ਕਿ ਜਿਹੜੇ ਵੀ ਪਾਕਿਸਤਾਨ 'ਚ ਅਕਲੀਤਾਂ ਨੇ, ਖਾ ਉਹਨਾਂ ਦਾ ਤਾਲੁਕ ਸਿੱਖ ਮਜ਼ਹਬ ਨਾਲ ਹੈ, ਹਿੰਦੂ ਮਜ਼ਹਬ ਨਾਲ ਹੈ, ਮਸੀਹੀ ਬਰਾਦਰੀ ਹੈ ਜਾਂ ਕੋਈ ਵੀ ਧਰਮ ਹੈ, ਆਪਣੀਆਂ ਮੁਕੰਮਲ ਇਬਾਦਤਗਾਹਾਂ ਦੇ ਜਾ ਕੇ ਆਜ਼ਾਦੀ ਨਾਲ ਆਪਣੀ ਰਸੂਮਾਤ ਅਦਾ ਕਰਨ। ਔਰ ਇਹੋ ਹੀ ਸਾਡਾ, ਮੈਂ ਮੁਸਲਮਾਨ, ਸਾਡੇ ਇਸਲਾਮ ਦੀ ਖੂਬਸੂਰਤੀ ਵੀ ਇਹੋ ਹੀ ਹੈ ਕਿ ਕਿਸੇ ਦੇ ਧਰਮ ਨੂੰ ਵੀ ਕੋਈ ਨੁਕਸਾਨ ਨਾ ਪਹੁੰਚਿਆ ਜਾਏ। ਔਰ ਪਾਕਿਸਤਾਨ ਜਦੋਂ ਬਣਿਆ ਸੀ ਉਦੋਂ ਵੀ ਆਇੰਦੇ 'ਚ ਲਿਖਿਆ ਹੈ ਕਿ ਜਿਹੜੇ ਪਾਕਿਸਤਾਨ 'ਚ ਅਕਲੀਤਾਂ ਹੋਣਗੀਆਂ, ਅਕਲੀਅਤ ਆਉਂਦੇ ਨੇ ਥੋੜ੍ਹੇ ਲੋਕਾਂ ਨੂੰ, ਤੇ ਜ਼ਾਹਿਰ ਬਾਤ ਹੈ ਪਾਕਿਸਤਾਨ 'ਚ ਹਿੰਦੂ ਵੀ ਥੋੜ੍ਹੇ ਨੇ, ਸਿੱਖ ਵੀ ਥੋੜ੍ਹੇ ਨੇ ਔਰ ਮਸੀਹੀ ਵੀ ਥੋੜ੍ਹੇ ਨੇ। ਤੇ ਅਗਰ ਮੁਸਲਮਾਨ ਕਿਸੇ ਮੁਲਕ 'ਚ ਥੋੜ੍ਹੇ ਹੋਣਗੇ ਫਿਰ ਮੁਸਲਮਾਨਾਂ ਨੂੰ ਅਕਲੀਅਤ ਆਖਿਆ ਜਾਏਗਾ। ਅਕਲੀਅਤ ਦਾ ਮਤਲਬ ਬੇਸਿਕਲੀ ਇਹ ਹੈ। ਤੇ ਬੜਾ ਅੱਛਾ ਲੱਗਿਆ ਪੰਡਤ ਆਪਣਾ ਪੰਡਤ ਸਾਹਿਬ ਦੀਆਂ ਗੱਲਾਂ ਵੀ ਸੁਣੀਆਂ ਨੇ। ਅੱਜ ਇੱਥੇ ਵਿਸਾਖੀ ਮੇਲਾ ਹੈ ਤੇ ਇਹਦੇ ਨਾਲ ਨਾਲ ਤੁਹਾਨੂੰ ਹੋਰ ਵੀ ਬਹੁਤ ਸਾਰੀਆਂ ਵੀਡੀਓਜ਼ ਅਸੀਂ ਨਾਲ ਨਾਲ ਵਿਖਾਉਂਦੇ ਰਹਾਂਗੇ। धियो यो न प्रचोदयात्। ॐ भूर्भुवः स्वः तत्सवितुर्वरेण्यं भर्गो देवस्य धीमहि धियो यो न प्रचोदयात्। ॐ भूर्भुवः स्वः तत्सवितुर्वरेण्यं भर्गो देवस्य धीमहि धियो यो नः प्रचोदयात्। ॐ भूर्भुवः स्वः तत्सवितुर्वरेण्यं भर्गो देवस्य धीमहि धियो यो नः प्रचोदयात्। ॐ भूर्भुवः स्वः तत्सवितुर्वरेण्यं भर्गो देवस्य धीमहि धियो यो नः प्रचोदयात्। ॐ भूर्भुवः स्वः तत्सवितुर्वरेण्यं भर्गो देवस्य धीमहि धियो यो नः प्रचोदयात्। ॐ भूर्भुवः स्वः तत्सवितुर्वरेण्यं भर्गो देवस्य धीमहि धियो यो नः प्रचोदयात्। ॐ भूर्भुवः स्वः तत्सवितुर्वरेण्यं भर्गो देवस्य धीमहि